ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम जी। ਅੱਜ ਆਪਾਂ ਥੋੜੀ ਜਿਹੀਆਂ ਗੱਲਾਂ ਕਰਨੀਆਂ ਜਿਹਨੂੰ ਸੁਣ ਕੇ ਹਰ ਉਹ ਬੰਦਾ ਜਿਹਦੇ ਅੰਦਰ ਥੋੜੀ ਜਿਹੀ ਵੀ ਇਮਾਨ ਦੀ ਰੱਤੀ ਹੈਗੀ ਆ, ਥੋੜਾ ਜਿਹਾ ਵੀ ਉਹ ਮੈਰਿਟ ਤੇ ਫੈਸਲਾ ਕਰ ਸਕਦਾ ਆ, ਡੰਡੀ ਨਹੀਂ ਮਾਰੇਗਾ, ਉਹਨੂੰ ਪਤਾ ਚੱਲ ਜਾਏਗਾ ਕਿ ਪਾਕਿਸਤਾਨ ਨੇ ਇੰਡੀਆ ਲਈ ਕੀ ਕੀਤਾ ਜਾਂ ਪਾਕਿਸਤਾਨ ਨੇ ਇੰਡੀਆ ਨਾਲ ਅੱਛੇ ਤਾਲੁਕਾਤ ਕਾਇਮ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ, ਕਿਹੜੀ ਕੋਸ਼ਿਸ਼ ਨੂੰ ਪਾਣੀ ਲਾਇਆ, ਉਹ ਸਾਰੀਆਂ ਆਪਾਂ ਤੁਹਾਡੇ ਰੂਬਰੂ ਕਰਨੀਆਂ ਜੀ। ਪਿਛਲੇ ਮਾਮਲਾਤ ਕਈ ਵਾਰੀ ਖਰਾਬ ਹੋਏ, ਕਈ ਵਾਰੀ ਚੰਗੇ ਹੋਏ। ਦੋਸਤੀ ਬੱਸ ਚਲਾਈ, ਥੋੜੀ ਦੇਰ ਚੱਲੀ, ਬੰਦ ਹੋ ਗਈ। ਸਮਝੌਤਾ ਐਕਸਪ੍ਰੈਸ ਚੱਲੀ, ਉਹ ਵੀ ਥੋੜੀ ਦੇਰ ਚੱਲਣ ਤੋਂ ਬਾਅਦ ਬੰਦ ਹੋ ਗਈ। ਤੁਸੀਂ ਇਹ ਚੀਜ਼ਾਂ ਦੇਖਣੀਆਂ ਕਿ ਇਹ ਚੀਜ਼ਾਂ ਜਦੋਂ ਚੱਲਦੀਆਂ ਆ ਬੜੇ ਅੱਛੇ ਤਰੀਕੇ ਦੇ ਨਾਲ, ਇਹਨਾਂ ਨੂੰ ਬੜੇ ਵਧੀਆ ਢੰਗ ਨਾਲ ਚਲਾਇਆ ਜਾਂਦਾ, ਉਸ ਤੋਂ ਬਾਅਦ ਇਹ ਬੰਦ ਕਿਉਂ ਹੁੰਦੀਆਂ, ਇਹਦੇ ਪਿੱਛੇ ਕੀ ਮੁਹਰਕਾਤ ਆ, ਕੀ ਹਕੀਕਤ ਆ, ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਨੀ। ਗੱਲ ਕਰਦੇ ਹਾਂ ਆਪਾਂ ਸ਼ੁਰੂ ਜਿਹੜੀ ਅੱਜ ਕੱਲ੍ਹ ਆਪਣਾ ਜੰਗ ਲੱਗੀ ਹੋਈ ਆ ਜਾਂ ਉਹ ਸੀਜ਼ ਫਾਇਰ ਹੋ ਗਿਆ, ਵਧੀਆ ਗੱਲ ਹੋਈ ਆ, ਬਹੁਤ ਚੰਗਾ ਹੋਇਆ। ਉਹਦੇ ਵਿੱਚ ਜਦੋਂ ਜੰਗਾਂ ਲੱਗਦੀਆਂ ਸਭ ਤੋਂ ਪਹਿਲਾਂ ਕੀ ਕੰਮ ਹੁੰਦਾ ਆ, ਸਭ ਤੋਂ ਪਹਿਲਾਂ ਕਤਲ ਸੱਚ ਦਾ ਹੁੰਦਾ। ਸੱਚ ਖਤਮ ਹੋ ਜਾਂਦਾ, ਝੂਠ ਬੋਲਣਾ ਸ਼ੁਰੂ ਹੋ ਜਾਂਦਾ। ਦੋਵਾਂ ਸਾਈਡਾਂ ਦੇ ਜਿਹੜੇ ਮੁਲਕ ਲੜਦੇ ਹੁੰਦੇ ਆ ਨਾ, ਉਹਨਾਂ ਦੇ ਮੀਡੀਆ ਜਿਹੜਾ ਨਾ ਫਿਰ ਉਹ ਬੜਾ ਹੀ ਮਤਲਬ ਝੂਠ ਬਣਾ ਕੇ ਪੇਸ਼ ਕਰਦਾ। ਤਕਰੀਬਨ 90% ਝੂਠ ਹੁੰਦਾ, 10% ਸੱਚ ਹੁੰਦਾ ਆ। ਲੇਕਿਨ ਉਹ ਜਿਹੜਾ 10% ਦਾ ਸੱਚ ਹੁੰਦਾ ਉਹ ਵੀ ਤਬਾਹੀ ਲਾ ਦਿੰਦਾ ਆ, ਉਹ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ। ਆਪਾਂ ਸ਼ੁਰੂ ਕਰਦੇ ਹਾਂ ਕਰਤਾਰਪੁਰ ਤੋਂ। ਤੁਹਾਡੀਆਂ ਅਰਦਾਸਾਂ ਚੜ੍ਹਦੇ ਆਲਿਓ ਜਿਹੜੀਆਂ ਤੁਸੀਂ ਹਰ ਜਗ੍ਹਾ ਮੰਗ ਕਰਦੇ ਸੀਗੇ ਕਿ ਸਾਡਾ ਜਿਹੜਾ ਨਾ ਦਰਸ਼ਨ ਦੀਦਾਰੇ ਜਿਹੜੇ ਸਾਡੇ ਖੁੱਲ੍ਹੇ ਆਮ ਹੋਣੇ ਚਾਹੀਦੇ ਆ। ਪਾਕਿਸਤਾਨ ਗੌਰਮੈਂਟ ਨੇ ਮਹਿਦੂਦ ਮੁੱਦਤ ਦੇ ਵਿੱਚ ਆਪਣਾ ਕਰਤਾਰਪੁਰ ਕੋਰੀਡੋਰ ਜਿਹੜਾ ਖੋਲ੍ਹਿਆ, ਔਰ ਡੇਲੀ 5000 ਬੰਦਾ ਜਿਹੜਾ ਤੁਸੀਂ ਆਓ ਤੇ ਤੁਹਾਨੂੰ ਸਾਂਭਿਆ ਜਾ ਸਕਦਾ, ਮਹਿਮਾਨ ਨਵਾਜ਼ੀ ਕੀਤੀ ਜਾ ਸਕਦੀ, ਔਰ ਬੜੇ ਅੱਛੇ ਢੰਗ ਦੇ ਨਾਲ ਤੁਸੀਂ ਸਾਰਾ ਘੁੰਮ ਫਿਰ ਕੇ ਵਾਪਸ ਸ਼ਾਮ ਨੂੰ ਆਪਣੇ ਘਰ ਜਾ ਸਕਦੇ। ਔਰ ਮੈਂ ਸਮਝਦਾ ਕਿ ਇਹ ਇੱਕ ਅਮਨ ਦੀ ਤਰਫ ਪਹਿਲਾ ਕਦਮ ਸੀ। ਨਵੇਂ ਸਿਰੇ ਤੋਂ ਪਹਿਲੇ ਵੀ ਕਦਮ ਕਈ ਵਾਰੀ ਚੱਕੇ, ਲੇਕਿਨ ਇਹ ਨਵੇਂ ਸਿਰੇ ਤੋਂ ਆਪਾਂ ਹੁਣ ਮੌਜੂਦਾ ਸੋਸ਼ਲ ਮੀਡੀਆ ਆਉਣ ਜਦੋਂ ਆਮ ਹੋਇਆ ਉਦੋਂ ਦੀ ਗੱਲ ਆਪਾਂ ਕਰ ਲੈਂਦੇ ਹਾਂ। ਉਦੋਂ ਤਾਂ ਹਰ ਬੰਦੇ ਨੂੰ ਪਤਾ ਨਾ ਵੀ ਉਹਨੂੰ ਰੋਕਣ ਦੇ ਕੀ ਕੁਛ ਨਹੀਂ ਕੀਤਾ ਗਿਆ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਦੋਵਾਂ ਪੰਜਾਬਾਂ ਨਾਲ ਪਿਆਰ ਕਰਨ ਵਾਲੇ ਨਾ, ਉਹ ਗੱਲ ਸਾਡੀ ਨੂੰ ਫਾਲੋ ਕਰਨਗੇ। ਸਾਡੀ ਗੱਲ 'ਚ ਇਖਤਲਾਫ ਬੰਦੇ ਉਹ ਕਰਨਗੇ ਜਿਹੜੇ ਬਹਿਰੂਪੀਏ ਆ। ਬਜ਼ਾਹਰ ਉਹ ਆਪਣੇ ਆਪ ਨੂੰ ਸਰਦਾਰ ਕਹਿੰਦੇ ਆ, ਸਿੱਖ ਕਹਿੰਦੇ ਆ, ਜਾਂ ਪੰਜਾਬੀ ਹਿੰਦੂ ਕਹਿਣਗੇ, ਲੇਕਿਨ ਅੰਦਰ ਉਹਨਾਂ ਦੇ ਕੱਟਰਪਨ ਜਿਹੜਾ ਨਾ ਕੁੱਟ ਕੇ ਭਰਿਆ ਹੁੰਦਾ ਆ। ਤੇ ਯਾਦ ਰੱਖੋ, ਕੱਟਰਪਨ ਜਿਹੜਾ ਆ ਇਹ ਕਿਸੇ ਵੀ ਤਰ੍ਹਾਂ ਕਿਸੇ ਵੀ ਕੰਮ 'ਚ ਬਾਰੇ ਨਹੀਂ ਹੁੰਦਾ, ਕਿਉਂਕਿ ਕੱਟਰਪਨ ਜਿਹੜਾ ਬੰਦੇ ਵਿੱਚ ਆ, ਉਹ ਬੰਦਾ ਆਪਣੇ ਆਪ ਨੂੰ ਦਰੁਸਤ ਸਮਝਦਾ, ਉਹ ਕਿਸੇ ਦੀ ਦਲੀਲ ਨੂੰ ਨਹੀਂ ਮੰਨੇਗਾ। ਕਿਸੇ ਦੀ ਕਿੰਨੀ ਮਰਜ਼ੀ ਸੱਚਾਈ ਬਿਆਨ ਕਰ ਦੋ, ਉਹ ਆਪਣੀ ਹੀ ਗੱਲ ਨੂੰ ਕਹੂਗਾ ਹਰਫੇ ਆਖਰ ਆ, ਜੋ ਮੈਂ ਕਹਿ ਦਿੱਤਾ ਜਾਂ ਜੋ ਮੇਰੀ ਪਾਰਟੀ ਨੇ ਕਹਿ ਦਿੱਤਾ, ਜੋ ਮੇਰੀ ਜੇ ਮਤਲਬ ਕਬੀਲੇ ਨੇ ਕਹਿ ਦਿੱਤਾ ਜਾਂ ਜੋ ਮੇਰੀ ਫਿਰਕੇ ਨੇ ਕਹਿ ਦਿੱਤਾ, ਉਹੀ ਸੱਚ ਆ, ਉਸ ਤੋਂ ਇਲਾਵਾ ਕੋਈ ਸੱਚ ਨਹੀਂ ਹੈਗਾ। ਉਹ ਕਿਸੇ ਦੀ ਸੱਚਾਈ ਨੂੰ ਕਬੂਲ ਨਹੀਂ ਕਰੇਗਾ। ਇਹਨੂੰ ਕਹਿੰਦੇ ਕੱਟਰਪਨ। ਇਹੋ ਜਿਹੇ ਬਹੁਤ ਸਾਰੇ ਲੋਕ ਸਾਡੇ ਥੱਲੇ ਕਮੈਂਟ ਵੀ ਕਰਦੇ ਆ, ਹਾਸਾ ਆਉਂਦਾ ਉਹਨਾਂ ਦੇ ਕਮੈਂਟ ਸੁਣ ਕੇ, ਪੜ੍ਹ ਕੇ। ਯਾਰ ਇਹੋ ਜਿਹੇ ਲੋਕ ਆ, ਮਤਲਬ ਕਿ ਕਿਸੇ ਦੇ ਮੁਹੱਬਤ ਨਾਲ ਵਧਾਏ ਹੋਏ ਹੱਥ ਨੂੰ ਵੀ ਉਹਦੀ ਕਮਜ਼ੋਰੀ ਸਮਝਦੇ ਆ। ਆਪਾਂ ਕੋਈ ਵੀ ਸਖਤ ਗੱਲ ਨਹੀਂ ਕਰਨੀ, ਕਰਨ ਨੂੰ ਕਰ ਸਕਦੇ ਆ, ਬਹੁਤ ਆ ਗੱਲਾਂ ਸਾਡੇ ਕੋਲ, ਸਾਨੂੰ ਡਰ ਵੀ ਕਿਸੇ ਦਾ ਕੋਈ ਨਹੀਂ ਹੈਗਾ, ਵੀ ਜ਼ਿਹਨ 'ਚ ਰੱਖੋ। ਲੇਕਿਨ ਹਮੇਸ਼ਾ ਤੋਂ ਕੋਸ਼ਿਸ਼ ਕਰੀਦੀ ਆ ਕਿ ਪਿਆਰ ਮੁਹੱਬਤ ਜਿਹੜਾ ਨਾ, ਇਹਨੂੰ ਆਪਾਂ ਅੱਗੇ ਲੈ ਕੇ ਆਉਣਾ। ਔਰ ਅੱਲਾ ਦੇ ਰਹਿਮਤ ਨਾਲ ਉਹ ਚੰਦ ਬੰਦਿਆਂ ਨੂੰ ਛੱਡ ਕੇ ਬਹੁਤ ਸਾਰੇ ਲੋਕ ਜਿਹੜੇ ਇਸ ਗੱਲ ਨੂੰ ਮੰਨੇ ਵੀ ਆ ਵੀ ਆ ਜਿਹੜਾ ਹੁਣ ਮੇਲ ਮਿਲਾਪ ਸ਼ੁਰੂ ਹੋਇਆ, ਇਹਦੀ ਬੁਨਿਆਦੀ ਵਜ੍ਹਾ ਸਾਡੀ ਵੀਡੀਓਜ਼ ਜਿਹੜੀਆਂ ਅਸੀਂ 2015 ਤੋਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ। ਬਹੁਤ ਸਾਰੇ ਸਾਡੇ ਇਸ ਕਾਫਲੇ ਵਿੱਚ ਸਾਡੇ ਵੀਰ ਭਰਾ ਸ਼ਾਮਲ ਆ, ਅਸੀਂ ਇਕੱਲੇ ਨਹੀਂ ਹੈਗੇ। ਚੜ੍ਹਦੇ ਸਾਈਡ ਤੇ ਵੀ ਹੈਗੇ, ਲਹਿੰਦੇ ਸਾਈਡ ਤੇ ਵੀ ਹੈਗੇ। ਕਰਤਾਰਪੁਰ ਜਦੋਂ ਖੋਲਣ ਲੱਗੇ ਤਾਂ ਕੀ ਕੁਛ ਨਹੀਂ ਅੜਿੱਕੇ ਪਾਏ, ਲੇਕਿਨ ਅੱਲਾਹ ਪਾਕ ਦੇ ਕਰਮ ਨਵਾਜ਼ੀ ਨਾਲ ਤੁਹਾਡੀਆਂ ਵੀ ਅਰਦਾਸਾਂ ਸ਼ਾਮਲ ਸੀ, ਸਿਰੇ ਲੱਗ ਗਿਆ ਕੰਮ। ਉਸ ਤੋਂ ਬਾਅਦ ਹੌਲੀ ਹੌਲੀ ਵਾਘੇ ਤੇ ਜਿਹੜਾ ਮਤਲਬ ਉਹ ਕੰਮ ਚੱਲਣ ਲੱਗ ਪਿਆ। ਉਹ ਵੀ ਲੋਕ ਦਿਨ ਬ ਦਿਨ ਉਹਨਾਂ ਦੀ ਆਮਦ-ਰਫਤ ਵੱਧਦੀ ਰਹੀ, ਜ਼ਿਆਦਾ ਤੋਂ ਜ਼ਿਆਦਾ ਬੰਦੇ ਆਉਣਾ ਸ਼ੁਰੂ ਹੋ ਗਏ। ਕਿਤੇ ਨਾ ਕਿਤੇ ਇਹ ਚੀਜ਼ ਵੀ ਰੜਕਣ ਲੱਗ ਪਈ ਵੀ ਇਹ ਕੀ ਬਣਿਆ ਬਈ। ਅੱਛਾ, ਉਹਦੀ ਵਜ੍ਹਾ ਕੀ ਸੀ? ਉਹਦੀ ਵਜ੍ਹਾ ਇਹ ਸੀ ਕਿ ਜਿਹੜਾ ਵੀ ਬੰਦਾ ਵਾਘਾ ਕ੍ਰਾਸ ਕਰਕੇ ਆਉਂਦਾ ਸੀ ਨਾ, ਉਹ ਯਾਰ ਇਹ ਗੱਲ ਲਾਜ਼ਮੀ ਕਹਿੰਦਾ ਸੀ ਕਿ ਸਾਡੇ ਵਾਲੀ ਸਾਈਡ ਤੇ ਚੈਕਿੰਗ ਬਹੁਤ ਸਖਤ ਆ,
ਤੁਹਾਡੇ ਵਾਲੀ ਸਾਈਡ ਤੇ ਚੈਕਿੰਗ ਜਿਹੜੀ ਹੈ ਨਾ ਬੜੇ ਪਿਆਰ ਮੁਹੱਬਤ ਦੇ ਅੰਦਾਜ਼ ਨਾਲ ਕਰਦੇ ਆ। ਅਗਰ ਕਰਦੇ ਵੀ ਹੈ ਨਾ ਟਾਈਮ ਤਾਂ ਲੱਗਣਾ ਹੀ ਆ ਚੈਕਿੰਗ ਨੂੰ, ਪਰ ਰਵੱਈਏ ਬਹੁਤ ਵਧੀਆ ਆ। ਉਹ ਇਹ ਕਰਕੇ ਨਹੀਂ ਕਹਿੰਦੇ ਹੈਗੇ, ਜੀ ਸਰ ਕਹਿ ਕੇ, ਸਰਦਾਰ ਜੀ ਕਹਿ ਕੇ ਇਸ ਤਰ੍ਹਾਂ ਬੁਲਾਉਂਦੇ ਆ। ਪੰਜਾਬੀ ਹੋਣ ਦੇ ਨਾਤੇ ਨਾ ਪੂਰਾ ਪੰਜਾਬੀ ਨਾਲ ਆਦਰ ਮਾਣ ਕਰਦੇ ਆ। ਸਟੇਡੀਅਮ ਜਿਹੜਾ ਉਹ ਬੜਾ ਕੀਤਾ ਜਾ ਰਿਹਾ ਸੀ, ਸੜਕਾਂ ਸੋਹਣੀਆਂ ਬਣਾਈਆਂ ਜਾ ਰਹੀਆਂ ਸੀ। ਕੀ ਤੁਸੀਂ ਇਸ ਚੀਜ਼ ਨੂੰ ਸਾਰਾ ਕੁਝ ਦੇਖ ਕੇ ਕੀ ਕਹੋਗੇ ਵੀ ਇਹ ਪਾਕਿਸਤਾਨ ਜੰਗ ਚਾਹੁੰਦਾ ਸੀਗਾ ਜਾਂ ਪਾਕਿਸਤਾਨ ਤਾਲੁਕਾਤ ਖਰਾਬ ਕਰਨਾ ਚਾਹੁੰਦਾ ਸੀ ਚੜ੍ਹਦੇ ਪੰਜਾਬ ਨਾਲ? ਮੈਂ ਚੜ੍ਹਦੇ ਦੀ ਗੱਲ ਕਰਦਾ, ਮੈਂ ਪੂਰੇ ਇੰਡੀਆ ਦੀ ਗੱਲ ਨਹੀਂ ਕਰਦਾ ਹੈਗਾ, ਕਿਉਂਕਿ ਪੂਰਾ ਇੰਡੀਆ ਤਾਂ ਬਹੁਤ ਬੜਾ ਇੱਕ ਮੁਲਕ ਬਣਦਾ ਆ। ਕਈਆਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਪੂਰੇ ਇੰਡੀਆ 'ਚ ਵਸਣ ਵਾਲਿਆਂ ਨੂੰ ਵੀ ਵਾਹਗਾ ਵੀ ਕੋਈ ਜਗ੍ਹਾ ਹੈਗੀ ਆ, ਕਿਉਂਕਿ ਪੰਜਾਬੀ ਜਾਂ ਪੰਜਾਬ ਦੇ ਲਾਗੇ ਲਾਗੇ ਰਹਿਣ ਵਾਲੇ ਜਿਹੜੇ ਲੋਕ ਉਹਨਾਂ ਨੂੰ ਥੋੜ੍ਹਾ ਬਹੁਤਾ ਪਤਾ ਹੈਗਾ। ਪੰਜਾਬ ਨੂੰ ਸਾਰਿਆਂ ਨੂੰ ਪਤਾ ਵੀ ਵਾਹਗਾ ਵੀ ਕੋਈ ਪੁਆਇੰਟ ਹੈਗਾ ਆ। ਅੱਛਾ, ਉੱਥੋਂ ਜਦੋਂ ਚੈਕਿੰਗ ਹੋ ਕੇ ਬਾਹਰ ਆਉਂਦੇ ਸੀ, ਬਾਹਰ ਵੀ ਲੋਕ ਉਹਨਾਂ ਨੂੰ ਬੜਾ ਆਦਰ ਮਾਣ, ਹਾਰ ਪਾਉਣ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੇ ਲੈ ਕੇ ਜਾਂਦੇ ਹੁੰਦੇ ਸੀਗੇ। ਮੰਜ਼ਿਲ ਤੇ ਲਿਜਾਣ ਤੋਂ ਬਾਅਦ ਜਿੱਥੇ ਵੀ ਉਹ ਜਾਂਦੇ ਸੀ ਉਹਨਾਂ ਨੂੰ ਸਰਦਾਰ ਜੀ ਦਾ ਨਾਂ ਲੈ ਕੇ ਮਤਲਬ ਪੁਕਾਰਿਆ ਜਾਂਦਾ ਸੀ। ਨਹੀਂ ਵੀ ਨਾਂ ਦਾ ਪਤਾ ਸੀ, ਸਰਦਾਰ ਜੀ ਕਹਿੰਦੇ ਸੀ। ਇਹ ਇੱਕ ਮੁਹੱਬਤ ਸੀ ਜਿਸ ਤੋਂ ਕੋਈ ਬੰਦਾ ਇਨਕਾਰ ਨਹੀਂ ਕਰ ਸਕਦਾ, ਔਰ ਇਹ ਸਿਰਫ ਔਰ ਸਿਰਫ ਚੜ੍ਹਦੇ ਵਾਲਿਆਂ ਨੂੰ ਲਹਿੰਦੇ 'ਚ ਮਿਲਦੀ ਹੈ। ਬਾਕੀ ਦੁਨੀਆ ਵਿੱਚ ਵੀ ਬਹੁਤ ਬੈਠੇ, ਪਰ ਠੀਕ ਆ, ਪਰ ਜਿਹੜਾ ਇੱਕ ਦਿਲੋਂ ਸਤਿਕਾਰ ਆ ਨਾ ਉਹ ਇਹ ਪਾਕਿਸਤਾਨ 'ਚ ਹੀ ਮਿਲਦਾ ਸੀਗਾ। ਅੱਛਾ, ਉਸ ਤੋਂ ਬਾਅਦ ਤੁਸੀਂ ਗੱਲ ਕਰੀਏ ਵੀ ਜਥੇ ਨਾਲ ਬੰਦੇ ਆਉਂਦੇ ਸੀਗੇ, ਜਥੇ ਨਾਲ ਆਏ ਹੋਏ ਬੰਦੇ ਵੀ ਕਹਿੰਦੇ ਸੀ ਯਾਰ ਅਸੀਂ ਆਪਣਾ ਪਿੰਡ ਦੇਖਣ ਜਾਣਾ ਹੈ। ਉੱਥੇ ਸਾਡੇ ਸਿਕਿਉਰਿਟੀ ਵਾਲੇ ਵੀ ਨਰਮ ਪੈ ਜਾਂਦੇ ਸੀ ਵੀ ਯਾਰ ਪਤਾ ਨਹੀਂ ਸਬੱਬੀ ਮੇਲੇ ਹੋਣੇ ਆ, ਦੁਬਾਰਾ ਆ ਹੋਣਾ ਜਾਂ ਨਹੀਂ ਹੋਣਾ। ਉਮਰ ਜਿਹੜੀ ਆ ਕਈਆਂ ਦੀ ਸਿਆਣੀ ਹੋਈ ਹੁੰਦੀ ਆ, ਦੁਬਾਰਾ ਜ਼ਿੰਦਗੀ ਨੇ ਵਫਾ ਕਰਨੀ ਕਿ ਨਹੀਂ ਕਰਨੀ ਹੈਗੀ। ਚੱਲ ਆਏ ਆ ਹੁਣ ਆਪਣਾ ਪਿੰਡ ਵੀ ਦੇਖ। ਸਿਕਿਉਰਿਟੀ ਵਾਲੇ ਵੀ ਤਾਵਨ ਕਰਦੇ ਸੀ, ਨਹੀਂ ਤਾਂ ਉਸ ਏਰੀਆ ਤੋਂ ਬਾਹਰ ਜਾਣ ਤੋਂ ਬਾਅਦ ਇੱਕ ਤੁਹਾਡੇ ਤੇ ਕੇਸ ਬਣਦਾ ਕਿ ਤੁਸੀਂ ਇੱਕ ਆਪਣੀ ਲਿਮਿਟ ਕ੍ਰਾਸ ਕੀਤੀ ਆ, ਉਹਦਾ ਇੱਕ ਬੜਾ ਵੱਡਾ ਕੇਸ ਬਣਦਾ। ਲੇਕਿਨ ਅੱਜ ਤੱਕ ਸਾਬਤ ਕਰ ਦਿਓ ਵੀ ਕਿਸੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਬੰਦੇ ਤੇ ਜਿਹੜੇ ਇਸ ਚੀਜ਼ ਦੀ ਵਾਇਲੇਸ਼ਨ ਕਰਕੇ ਵੀ ਆਪਣੇ ਪਿੰਡਾਂ 'ਚ ਗਏ ਆ, ਤੇ ਕਿਸੇ ਜਗ੍ਹਾ ਤੇ ਕੇਸ ਬਣਨਾ ਤਾਂ ਦੂਰ ਦੀ ਗੱਲ, ਵੀ ਕਿਸੇ ਇੱਕ ਜਗ੍ਹਾ ਤੇ ਵੀ ਕਿਸੇ ਸਿਕਿਉਰਿਟੀ ਅਹਿਲਕਾਰ ਨੇ ਰੋਕ ਕੇ ਪੁੱਛਿਆ ਹੋਵੇ ਵੀ ਚੌਧਰੀ ਸਾਹਿਬ ਕਿੱਥੇ ਫਿਰਦੇ ਹੋ, ਤੁਹਾਡਾ ਤਾਂ ਵੀਜ਼ਾ ਹੀ ਨਹੀਂ ਇੱਧਰ ਦਾ। ਲੈ ਇਹ ਵੀ ਆਪਣਾ ਜ਼ਰੂਰ ਦੱਸਣਾ ਵੀ ਤੁਹਾਨੂੰ ਕਿਸੇ ਨੂੰ ਅਗਰ ਡੱਕਿਆ ਤੇ ਸਾਨੂੰ ਝੂਠਿਆਂ ਕਰੋ। ਨਹੀਂ ਡੱਕਦੇ ਹੈਗੇ, ਤਾਵਨ ਕਰਦੇ ਆ। ਫਿਰ ਜਦੋਂ ਤੁਸੀਂ ਆਪਣੇ ਪਿੰਡਾਂ 'ਚ ਜਾਂਦੇ ਆ ਤੇ ਪਿੰਡਾਂ ਵਿੱਚ ਚੰਗੇ ਤੋਂ ਚੰਗਾ ਚੌਧਰੀ ਬੰਦਾ ਵੀ ਤੁਹਾਡੇ ਅੱਗੇ ਇਸ ਤਰ੍ਹਾਂ ਹੱਥ ਬੰਨ ਕੇ ਖੜਾ ਹੁੰਦਾ ਵੀ ਯਾਰ ਸਾਡੇ ਪਿੰਡ ਦੇ ਸਰਦਾਰ ਆਏ ਆ। ਇੱਕ ਨਹੀਂ ਹਜ਼ਾਰਾਂ ਵੀਡੀਓ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤੇ ਜੇ ਤੁਸੀਂ ਇਹਦੇ ਵਿੱਚੋਂ ਵੀ ਸਾਡੇ ਕੀੜੇ ਕੱਢੋ ਵੀ ਇਹਦੇ ਵਿੱਚ ਵੀ ਤੁਸੀਂ ਵੀ ਇਦਾਂ ਕਰਦੇ ਆ, ਪੈਸੇ ਲਈ ਕਰਦੇ ਆ, ਇਹ ਕਰਦੇ ਆ ਉਹ, ਬਸ ਪੈਸੇ ਲਈ ਕੌਣ ਨਹੀਂ ਕੰਮ ਕਰਦਾ? ਪਹਿਲੇ ਮੈਨੂੰ ਇਹ ਦੱਸੋ ਵੀ ਕੌਣ ਨਹੀਂ ਪੈਸੇ ਲਈ ਕਰਦਾ? ਅਗਰ ਤੁਸੀਂ ਕਿਸੇ ਜਗ੍ਹਾ ਡਿਊਟੀ ਕਰਦੇ ਆ ਤਾਂ ਤੁਸੀਂ ਪੈਸੇ ਲਈ ਨਹੀਂ ਕਰਦੇ ਹੈਗੇ। ਤੁਹਾਨੂੰ ਉਹ ਕਹਿਣ ਵੀ ਸਵੇਰ ਨੂੰ ਆਇਆ ਕਰੋ, ਸ਼ਾਮ ਨੂੰ ਕੰਮ ਕਰਕੇ ਚੱਲ ਜਾਇਆ ਕਰੋ, ਦੇਣਾ ਲੈਣਾ ਸੀ ਤੁਹਾਨੂੰ ਕੱਖ ਨਹੀਂ, ਤੁਸੀਂ ਕਰੋਗੇ? ਸਾਨੂੰ YouTube ਦਿੰਦੀ ਆ। YouTube ਤਾਂ ਤੁਸੀਂ ਬਹੁਤ ਸਾਰੀ ਦੁਨੀਆ ਉੱਤੇ ਚਵਲਾ ਮਾਰ ਕੇ ਰੁਪਈਏ ਕਮਾਉਣ ਡਈ ਹੈ, ਲੇਕਿਨ ਅਸੀਂ ਤਾਂ ਇੱਕ ਜੈਨੂਅਨ ਕੰਮ ਕਰ ਰਹੇ ਹਾਂ। ਅਸੀਂ ਤਾਂ ਤਾਰੀਖ ਨੂੰ ਸਮੇਟਣ ਡਏ ਹਾਂ। ਅਗਰ ਇਹਦੇ ਸਾਨੂੰ YouTube ਦਿੰਦੀ ਹੈ ਤਾਂ ਕਿਸੇ ਦੇ ਢਿੱਡ ਪੀੜ ਕਿਉਂ ਹੁੰਦੀ ਆ? ਹਾਂ, ਕਿਸੇ ਆਏ ਹੋਏ ਮਹਿਮਾਨ ਦੀ ਅਸੀਂ ਜੇਬ ਖਾਲੀ ਕਰਦੇ ਹਾਂ, ਇਹ ਕਹੋ ਯਾਰ ਵੀ ਇਹ ਕੋਈ ਖਾਨਦਾਨੀ ਬੰਦਿਆਂ ਦਾ ਕੰਮ ਨਹੀਂ ਹੈਗਾ। ਠੀਕ ਆ, ਹੁਣ ਜੇ ਕੋਈ ਆਇਆ ਤੁਹਾਡੇ ਕਿਸੇ ਨਿਆਣਿਆਂ ਨੂੰ ਮੰਨ ਜਾਂਦਾ, ਜਾਂ ਅਸੀਂ ਜਾ ਕੇ ਉੱਥੇ ਤਾਂ ਤੁਹਾਡੇ ਆਪਣੇ ਪੰਜਾਬੀਆਂ ਦੀ ਇੱਕ ਰਿਵਾਜ ਆ ਵੀ ਸਿਰ ਤੇ ਪਿਆਰ ਦੇ ਕੇ ਮੰਨ ਕੇ ਜਾਣਾ, ਤੇ ਇਹਦੇ ਵਿੱਚ ਤਾਂ ਕੋਈ ਏਡੀ ਗੱਲ ਨਹੀਂ ਹੈਗੀ ਵੀ ਤੁਸੀਂ ਇਹਨੂੰ ਸਮਝੋ ਵੀ ਠਾਕਦੇ ਆ ਚੜ੍ਹਦੇ ਪੰਜਾਬ ਵਾਲਿਆਂ ਨੂੰ। ਇਹ ਤਾਂ ਮੁਹੱਬਤ ਹੈ, ਤਾਂ ਪਿਆਰ ਆ, ਆਪਣੀ ਖੁਸ਼ੀ ਨਾਲ ਅਗਲੇ ਕਰਕੇ ਜਾਂਦੇ ਆ। ਜੇ ਕਿਸੇ ਦੇ ਘਰ ਜਾਂਦੇ, ਜੇ ਉੱਥੋਂ ਆਪਾਂ ਫਰਜ਼ ਕਰ ਲਓ ਕਿਸੇ ਪਿੰਡ ਲੈ ਕੇ ਜਾਂਦੇ ਆ, ਉਹਨਾਂ ਦਾ ਘਰ ਦੇਖਣ ਤੋਂ ਬਾਅਦ ਉਹ ਘਰ ਵਾਲਿਆਂ ਦੇ ਕਿਸੇ ਨਿਆਣੇ ਨੂੰ ਕੋਈ ਹੱਥ ਰੁਪਈਆ 100 ਫੜਾ ਦਿੰਦੇ ਆ, ਤੇ ਉਹ ਇੱਕ ਪਿਆਰ ਦੇ ਕੇ ਜਾਂਦੇ। ਹੋਰ ਘਰ ਵਾਲਿਆਂ ਦੀ ਤਾਂ ਕੋਈ ਡਿਮਾਂਡ ਨਹੀਂ ਹੁੰਦੀ ਵੀ ਸਾਨੂੰ ਭਾਈ ਦੇ ਕੇ ਜਾਇਆ ਕਰੋ। ਇਹ ਸ਼ੋਅ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਇਹ ਗੱਲਾਂ ਕਰਦੇ ਆ। ਅੱਛਾ, ਦੇਣ ਵਾਲਾ ਨਹੀਂ ਕਰਦਾ, ਦੇਖਣ ਵਾਲਾ ਕਰਦਾ। ਜਿਹੜਾ ਵੀਡੀਓ ਦੇਖਣ ਡਿਆ ਨਾ ਉਹ ਕਰਦਾ ਆ, ਉਹਨੂੰ ਘਰ ਬੈਠੇ ਨੂੰ ਤਕਲੀਫ ਹੋਣ ਦੀ ਉਹਦੀ ਜੇਬ 'ਚੋਂ ਗਏ ਆ। ਇਹ ਮੁਹੱਬਤ ਨੂੰ ਗਲਤ ਰੰਗ ਨਾ ਦਿਆ ਕਰੋ। ਪਾਕਿਸਤਾਨ ਨੇ ਬਹੁਤ ਸਾਰੇ ਐਸੇ ਕਦਮ ਚੱਕੇ ਆ ਜਿਹਦੇ ਵਿੱਚ ਬਿੱਲਾ ਵਾਸਤਾ ਜਾਂ ਬਿੱਲ ਵਾਸਤਾ ਮੁਹੱਬਤ ਤੋਂ ਇਲਾਵਾ ਕੋਈ ਸ਼ੈ ਨਹੀਂ ਨਜ਼ਰ ਆਉਂਦੀ ਹੈਗੀ। ਮੈਂ ਹੁਣ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਦਾ। ਪਹਿਲੇ ਪਾਕਿਸਤਾਨ 'ਚ ਬਾਹਰ ਦੇ ਮੁਲਕਾਂ 'ਚੋਂ ਆਉਣ ਲਈ ਇੱਕ ਸਪੋਂਸਰਸ਼ਿਪ ਲੈਟਰ ਦੀ ਲੋੜ ਹੁੰਦੀ ਸੀਗੀ। ਉਹਦਾ ਵੀ ਕਾਫੀ ਲੰਬਾ ਪ੍ਰੋਸੈਸ ਹੁੰਦਾ ਸੀ। ਪਹਿਲੇ ਸਟਾਂਪ ਕਰਾਉਣਾ, ਫਿਰ ਉਹਨੂੰ ਤੁਸੀਂ ਨੋਟਰੀ ਪਬਲਿਕ ਤੋਂ ਸਾਈਨ ਕਰਵਾਉਣਾ, ਹੋਰ 2-3 ਜਗ੍ਹਾ ਤੋਂ ਸਾਈਨ ਕਰਵਾਉਣੇ, ਆਪਣੇ ਹੋਰ ਡਾਕੂਮੈਂਟਸ ਜਿਹੜੇ ਨਾਲ ਲਾ ਕੇ ਫਿਰ ਜਾ ਕੇ ਤੁਸੀਂ ਉਹਨੂੰ ਭੇਜ ਦਿੰਦੇ ਸੀ, ਫਿਰ ਉਹਦਾ ਵੀਜ਼ਾ ਅਪਰੂਵ ਹੁੰਦਾ ਸੀ। ਉਹ ਸ਼ਰਤ ਖਤਮ ਕਰਤੀ ਬਿਲਕੁਲ। ਜਿਹੜਾ ਨਾ
ਔਨ ਅਰਾਈਵਲ ਵੀਜ਼ੇ ਵਾਲਾ ਹਿਸਾਬ ਹੋ ਗਿਆ ਕਿ ਤੁਸੀਂ ਘਰੋਂ ਬੈਠੇ ਅਪਲਾਈ ਕਰੋ, ਕੋਈ ਸਪਾਂਸਰਸ਼ਿਪ ਲੈਟਰ ਨਹੀਂ, ਬਲਕਿ ਫੀਸ ਵੀ ਖਤਮ ਕਰਤੀ। ਜਿਹੜੀ ਉਹਦੀ ਫੀਸ ਲੱਗਦੀ ਹੁੰਦੀ ਸੀ ਨਾ, ਉਹ ਫੀਸ ਵੀ ਖਤਮ ਕਰਤੀ ਹੈ। ਇਹਦਾ ਮਤਲਬ ਹੁਣ ਤੁਸੀਂ ਕੀ ਕੱਢੋਗੇ ਇਹਨੂੰ? ਅਗਰ ਤੁਸੀਂ ਮੁਹੱਬਤ ਤੋਂ ਹਟ ਕੇ ਜਾਂ ਭਾਈਚਾਰੇ ਤੋਂ ਹਟ ਕੇ ਕਿਸੇ ਹੋਰ ਖਾਨੇ 'ਚ ਰੱਖਣਾ ਚਾਹੋ ਤਾਂ ਉਹ ਖਾਨਾ ਸਾਨੂੰ ਜ਼ਰੂਰ ਦੱਸਣਾ ਵੀ ਪਾਕਿਸਤਾਨ ਦਾ ਆਇਆ, ਇਸ ਕੰਮ ਦੇ ਵਿੱਚ ਆਹ ਮਫਾਦ ਸੀ, ਜਾਂ ਪਾਕਿਸਤਾਨ ਐਸ ਕਰਕੇ ਕੰਮ ਕਰਨ ਡਿਆ ਸੀ। ਖਤਮ ਕਰਤੀ। ਉਸ ਤੋਂ ਬਾਅਦ ਕਰਤਾਰਪੁਰ ਕੋਰੀਡੋਰ ਤੇ ਜਦੋਂ ਜਾਂਦੇ ਸੀ ਪਾਕਿਸਤਾਨ ਸਾਈਡ ਤੋਂ, ਤੇ ਉਹਦੀ ਫੋਰਨਰ ਲਈ 1500 ਰੁਪਈਆ ਫੀਸ ਸੀ। ਉਹ ਵੀ ਬਿਲਕੁਲ ਪਾਕਿਸਤਾਨ ਗਵਰਨਮੈਂਟ ਨੇ ਖਤਮ ਕਰਤੀ, ਜ਼ੀਰੋ ਕਰ ਦਿੱਤੀ ਹੈ, ਕੋਈ 1 ਰੁਪਈਆ ਵੀ ਨਹੀਂ। ਕਿ ਜਿਹੜੇ ਪਾਕਿਸਤਾਨ ਸਾਈਡ ਤੋਂ ਜਿਹੜੇ ਆਉਂਦੇ ਆ, ਉਹ ਅਗਰ ਕਰਤਾਰਪੁਰ ਕੋਰੀਡੋਰ ਤੇ ਜਾਣ ਤੇ ਉਹਨਾਂ ਦੀ ਕੋਈ ਫੀਸ ਨਹੀਂ। ਜਿਹੜੇ ਪਾਕਿਸਤਾਨੀ ਉਹਨਾਂ ਦੀ 400 ਰੁਪਈਆ ਫੀਸ ਆ। ਹੁਣ ਤੁਸੀਂ ਇਹਨੂੰ ਮੁਹੱਬਤ ਤੋਂ ਹਟ ਕੇ ਕਿਹੜੇ ਖਾਨੇ 'ਚ ਰੱਖੋਗੇ ਦੱਸੋ ਵੀ ਸਾਨੂੰ? ਹਮੇਸ਼ਾ ਘਟੀਆ ਬੰਦਾ ਜਿਹੜਾ ਨਾ ਤੁਹਾਡੀ ਸਹੀ ਗੱਲ ਨੂੰ ਵੀ ਗਲਤ ਰੰਗ ਦੇਗਾ, ਸਹੀ ਗੱਲ 'ਚੋਂ ਵੀ ਕੀੜੇ ਕੱਢੂਗਾ। ਕਈ ਗੰਦੀਆਂ ਮੱਖੀਆਂ ਹੁੰਦੀਆਂ ਨਾ, ਕਿ ਤੁਹਾਡਾ ਪੂਰਾ ਖੂਬਸੂਰਤ, ਮੱਖੀ ਦਾ ਕੀ ਕੰਮ ਹੁੰਦਾ ਗੰਦੀ ਦਾ, ਕਿ ਤੁਹਾਡਾ ਪੂਰਾ ਖੂਬਸੂਰਤ ਜਿਸਮ ਛੱਡ ਕੇ ਜਿੱਥੇ ਜ਼ਖਮ ਆ, ਪੀਪ ਆ, ਫੋੜਾ, ਫਿਣਸੀ ਆ, ਉੱਥੇ ਜਾ ਕੇ ਬੈਠੂਗੀ, ਗੰਦੀ ਜਗ੍ਹਾ ਬੈਠੂਗੀ। ਇਸੇ ਤਰ੍ਹਾਂ ਹੀ ਦੇਖਣ ਵਾਲੇ ਬਹੁਤ ਸਾਰੇ ਬੰਦੇ ਸਾਡੇ ਐਸੇ ਹੈਗੇ ਆ। ਮੈਂ ਕੱਲ ਦੀਆਂ 2-4 ਵੀਡੀਓ ਲਾਈਆਂ, ਉਹਨਾਂ ਦੇ ਥੱਲੇ ਮੈਂ ਕਮੈਂਟ ਪੜ੍ਹੇ ਆ, ਔਰ ਉਹ ਇੱਕ ਨਹੀਂ ਕਰਦੇ ਕਮੈਂਟਾਂ ਦੇ ਉਹ ਸਟਿੱਕਰ ਜੇ। ਸਾਨੂੰ ਤਾਂ ਹਾਸਾ ਆਉਂਦਾ ਉਹਨਾਂ ਦੀ ਇਹ ਜ਼ਹਿਨੀਅਤ ਦੇਖ ਕੇ, ਇਹ ਕੀ ਕਰ ਰਹੇ ਆ। ਇਹ ਕੱਲ ਤੱਕ ਜਿਹੜਾ ਮੁਹੱਬਤ ਦਾ ਦਾਅਵਾ ਕਰਨ ਵਾਲੇ ਅੱਜ ਆਪਣੇ ਅਸਲੀ ਚਿਹਰੇ ਦਿਖਾ ਰਹੇ ਆ। ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਇਹਨਾਂ ਚੀਜ਼ਾਂ ਨਾਲ, ਕੋਈ ਫਰਕ ਹੀ ਨਹੀਂ ਪੈਂਦਾ ਹੈਗਾ। ਉਹ ਜਨਾਬੇ ਅਲੀ ਥੋੜਾ ਜਿਹਾ ਨਾ ਪੋਜ਼ੀਟਿਵ ਹੋਵੋ। ਪੋਜ਼ੀਟਿਵ ਹੋਣ ਤੋਂ ਬਾਅਦ ਹੀ ਜਿਹੜਾ ਨਾ ਤੁਹਾਨੂੰ ਗੱਲ ਦੀ ਸਹੀ ਸਮਝ ਲੈਣੀ ਵੀ ਗੱਲ ਹੋ ਕੀ ਰਹੀ ਹੈ ਤੇ ਕਰ ਕੀ ਰਹੇ ਆ। ਅੱਛਾ ਜੀ, ਉਹ ਸਾਰਾ ਕੁਝ ਖਤਮ ਕਰਨ ਤੋਂ ਬਾਅਦ ਆ ਹੁਣ ਜਿਹੜਾ ਜੰਗੀ ਮਾਹੌਲ ਬਣਿਆ, ਇਹਦੇ ਵਿੱਚ ਇੰਟਰਨੈਸ਼ਨਲ ਮੀਡੀਆ ਦੀਆਂ ਖਬਰਾਂ ਹੋਰ ਆ, ਤੇ ਸਾਡੇ ਵਾਲੇ ਜਿਹੜੇ ਬਕਾਊ ਮੀਡੀਏ ਇਹਨਾਂ ਦੀਆਂ ਖਬਰਾਂ ਹੋਰ ਆ। ਉਹ ਮੈਂ ਪਹਿਲੇ ਵੀ ਕਿਹਾ ਕਿ ਸਭ ਤੋਂ ਪਹਿਲੇ ਸੱਚ ਦਾ ਕਤਲ ਹੁੰਦਾ, ਤੇ ਸੱਚ ਜਦੋਂ ਖਤਮ ਹੋ ਜਾਵੇ ਫਿਰ ਝੂਠ ਜਿੰਨਾ ਮਰਜ਼ੀ ਵਧਾ ਲਓ, ਉਹਦਾ ਕੋਈ ਫਰਕ ਨਹੀਂ। ਉਹ ਗਰਾਊਂਡ ਰਿਐਲਿਟੀ ਹੋਰ ਹੁੰਦੀ ਆ, ਬਾਕੀ ਚੀਜ਼ਾਂ ਹੋਰ। ਅੱਛਾ, ਬਹੁਤੇ ਬੰਦੇ ਕਹਿੰਦੇ ਵੀ ਐਟਮ ਚਲਾ ਦਿਓ, ਐਟਮ ਚਲਾ ਦਿਓ। ਅੱਛਾ, ਉਹ ਜਿਹੜੇ ਐਟਮ ਚਲਾਉਣ ਵਾਲੇ ਉਹ ਕਹਿੰਦੇ ਕਿ ਪਤਾ ਨਹੀਂ ਐਟਮ ਚੱਲਣਾ ਤੇ ਸਾਰੀ ਦੁਨੀਆ ਮਰ ਜਾਣੀ, ਮੈਂ ਬਚ ਜਾਣਾ, ਮੈਨੂੰ ਕੁਝ ਨਹੀਂ ਹੋਣਾ ਹੈਗਾ। ਹਾਲਾਂਕਿ ਇਹ ਬਿਲਕੁਲ ਗਲਤ ਸੋਚ ਆ, ਕਿਉਂਕਿ ਇਹ ਤਾਂ ਤਬਾਹੀ ਹੈ, ਤਾਂ ਐਂਡ ਆ। ਇਸ ਤੋਂ ਬਾਅਦ ਪਤਾ ਨਹੀਂ ਕਿਹਨੇ ਜੀਣਾ ਕਿਹਨੇ ਮਰਨਾ, ਬਚਣਾ ਹੀ ਕੋਈ ਨਹੀਂ। ਜੇ ਕੋਈ ਬਚ ਗਿਆ ਤਾਂ ਉੱਦਾਂ ਉਹ ਵੈਸੇ ਹੀ ਉਹਨੇ ਮੌਤ ਨੂੰ ਕਹਿਣਾ ਵੀ ਮੈਨੂੰ ਆ ਜਾ, ਵੀ ਮੇਰੀ ਜਾਨ ਛੁਡਾ ਦੇ। ਆ ਹੀਰੋਸ਼ੀਮਾ ਜਾਪਾਨ 'ਚ ਚੱਲੇ, ਹਜੇ ਤਾਈਂ ਪੈਦਾਇਸ਼ਾਂ ਸਹੀ ਨਹੀਂ ਹੋਣ। ਅੱਛਾ, ਇਹਦਾ ਤੀਸਰੀ ਪਾਰਟੀ ਨੂੰ ਫਾਇਦਾ ਹੋ ਜਾਣਾ। ਤੀਸਰੀ ਪਾਰਟੀ ਨੂੰ ਕਿੱਦਾਂ ਫਾਇਦਾ ਹੋਣਾ? ਉਹਨੇ ਤੁਹਾਡੇ ਨਿਊਕਲੀਅਰ ਜਿਹੜੇ ਅਸਾਸੇ ਉਹਨਾਂ 'ਤੇ ਕਬਜ਼ਾ ਕਰ ਲੈਣਾ, ਕਿ ਯਾਰ ਕਿਤੇ ਤੁਸੀਂ ਚਲਾ ਨਾ ਦਿਓ, ਸਾਨੂੰ ਡਰ ਆ, ਇਸ ਕਰਕੇ ਸਾਡੇ ਹੈਂਡ ਓਵਰ ਕਰੋ, ਅਸੀਂ ਆਪਣੀ ਸਰਪ੍ਰਸਤੀ 'ਚ ਲੈਣਾ। ਇੱਦਾਂ ਦੇ ਸੀਨ ਵੀ ਬਣ ਜਾਂਦੇ ਆ। ਪਾਕਿਸਤਾਨ ਵੱਲੋਂ ਹਰ ਮੁਹੱਬਤ ਦੇ ਤਕਾਜ਼ੇ ਪੂਰੇ ਕਰਨ ਲਈ ਕੀਤੀ ਗਈ ਕੋਸ਼ਿਸ਼ ਜਿਹੜੀ ਆ, ਉਹਨੂੰ ਗਲਤ ਰੰਗ ਦਿੱਤਾ ਗਿਆ ਆ। ਜਿਹਦੀ ਮਿਸਾਲ ਅਭਿਨੰਦਨ ਦੀ ਆ। ਉਹਨੂੰ ਪਾਕਿਸਤਾਨ ਦੇ ਵਿੱਚੋਂ ਬਾਇਜ਼ਤ ਤਰੀਕੇ ਦੇ ਨਲਾ ਕੇ, ਧਲਾ ਕੇ, ਅੱਛੇ ਕੱਪੜੇ ਪਾ ਕੇ ਉਹਨੂੰ ਵਾਪਸ ਕੀਤਾ ਗਿਆ। ਇਸ ਕਰਕੇ ਕੀਤਾ ਗਿਆ ਯਾਰ ਕਸ਼ੀਦਗੀ ਨਾ ਵਧੇ, ਚਲੋ ਗੱਲ ਜਿਹੜੀ ਨੇੜੇ ਨੇੜੇ ਮੁੱਕ ਜਾਵੇ। ਉਹ ਅੱਜ ਤੱਕ ਚਲੋ ਸਾਨੂੰ ਕੋਈ ਨਹੀਂ, ਸਾਡੇ ਵੱਲੋਂ ਹੀਰੋ ਬਣਾ ਦਿਓ, ਉਹਨੂੰ ਹੀਰੋ ਤੋਂ ਵੀ ਉੱਪਰ ਅਗਰ ਕੋਈ ਹੈਗਾ ਗ੍ਰੇਡ ਤਾਂ ਉਹ ਦੇ ਦਿਓ, ਕੋਈ ਪਰਵਾਹ ਨਹੀਂ। ਕਿਉਂਕਿ ਅਸੀਂ ਤਾਂ ਇੱਕ ਇਨਸਾਨੀਅਤ ਦੇ ਨਾਲ ਮੁਹੱਬਤ ਕਰਨ ਦੀ ਵਜ੍ਹਾ ਤੋਂ ਪਾਕਿਸਤਾਨ ਦੇ ਹਾਲਾਤ ਖਰਾਬ ਨਾ ਹੋਣ ਗੁਆਂਢੀ ਮੁਲਕ ਨਾਲ, ਇਸ ਕਰਕੇ ਉਹਨੂੰ ਵਾਪਸ ਕੀਤਾ ਸੀ। ਬਾਕੀ ਤੁਸੀਂ ਉਹਨੂੰ ਕਿਹੜਾ ਰੰਗ ਦੇਣਾ, ਜੋ ਮਰਜ਼ੀ ਦੇ, ਇਸ ਗੱਲ ਨਾਲ ਕੋਈ ਦੁਨੀਆ ਜਾਣਦੀ ਆ, ਕਿਉਂਕਿ ਸਾਰੀ ਦੁਨੀਆ ਤੁਹਾਡੇ ਤਰ੍ਹਾਂ ਬੇਵਕੂਫ ਨਹੀਂ ਹੈਗੀ। ਚੰਦ ਉਹਨਾਂ ਬੰਦਿਆਂ ਦੀ ਗੱਲ ਕਰ ਰਿਹਾ ਬੇਵਕੂਫੀ ਦੀ, ਜਿਹੜੇ ਕੱਟੜਪਨ ਦਾ ਬਹੁਤ ਸ਼ਿਕਾਰ ਆ, ਜਿਹੜੇ ਹਰ ਪੁੱਠੀ ਸਿੱਧੀ ਗੱਲ ਨੂੰ ਪੁੱਠੀ ਹੀ ਸਮਝਦੇ ਆ, ਸਿੱਧੀ ਗੱਲ ਨੂੰ ਵੀ ਪੁੱਠੀ ਸਮਝਦੇ, ਪੁੱਠੀ ਨੂੰ ਤਾਂ ਉਹਨਾਂ ਨੇ ਸਮਝਣਾ। ਉਹ ਗਲਤ ਰੰਗ ਦੇ ਰਹੇ ਜੀ, ਉਹ ਡਰ ਗਏ, ਉਹ ਕਰਤਾ, ਉਹ ਰਾਤ ਨਹੀਂ ਰੱਖ ਸਕੇ, ਉਹ ਫਲਾਂ ਨਹੀਂ ਟਮਕਾ ਨਹੀਂ। ਮਤਲਬ ਇਸ ਤੋਂ ਵੱਡੀ ਕਮ ਜ਼ਰਫੀ ਕੀ ਹੋ ਸਕਦੀ ਹੈ ਕਿ ਉਹ ਤੁਹਾਡੇ ਅੱਛੇ ਅਮਲ ਨੂੰ ਵੀ ਬੁਰਾ ਜਾਣਦੇ ਆ। ਇਹਦਾ ਮਤਲਬ ਕਿ ਉਹਨਾਂ ਦੇ ਦਿਲ 'ਚ ਸਿਵਾਏ ਨਫ਼ਰਤ, ਕਦੂਰਤ ਤੇ ਖੁਨਾਸ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ। ਉਹ ਹੋਰ ਕੁਝ ਸੋਚਣਾ ਹੀ ਨਹੀਂ ਚਾਹੁੰਦੇ ਹੈਗੇ। ਯਾਦ ਰੱਖੋ, ਸਿੱਖਾਂ ਦਾ ਮੁਸਲਮਾਨਾਂ ਨਾਲ ਜਾਂ ਪਾਕਿਸਤਾਨ ਨਾਲ ਇੱਕ ਐਸਾ ਤਲਕ ਆ ਜਿਹੜਾ ਰਹਿੰਦੀ ਦੁਨੀਆ ਤੱਕ ਰਹਿਣਾ ਹੈ ਔਰ ਖਤਮ ਨਹੀਂ ਹੋ ਸਕਦਾ। ਉਹ ਤਲਕ ਕੀ ਆ? ਇੱਕ ਤਾਂ ਸਾਡਾ ਜ਼ਬਾਨ ਦਾ ਤਲਕ ਹੈ, ਸਾਡਾ ਕਲਚਰ ਇੱਕ ਆ, ਸਾਡੀਆਂ ਸਾਂਝਾਂ ਆ, ਸਾਡੇ ਵਿਆਹ ਸ਼ਾਦੀਆਂ ਦੇ ਰਸਮੋ ਰਿਵਾਜ ਇੱਕ ਆ। ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਅਗਰ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਛੱਡ ਦਈਏ
ਤੇ ਜਿੰਨੇ ਵੀ ਮਜ਼ਹਬੀ ਮਕਾਮਾਤ ਆ ਉਹ ਸਾਰੇ ਹੀ ਪਾਕਿਸਤਾਨ ਵਿੱਚ ਆ। ਔਰ ਜਿਹੜੇ ਬੰਦੇ ਆਉਂਦੇ ਆ ਵਿਜ਼ਿਟ ਕਰਦੇ ਆ ਉਹਨਾਂ ਨੂੰ ਇਹ ਪਤਾ ਕਿ ਕਿੰਨੇ ਵਧੀਆ ਢੰਗ ਨਾਲ ਸਜਾਏ ਆ, ਸੰਵਾਰੇ ਆ, ਸਾਂਭੇ ਆ। ਤਬੀਅਤਾਂ ਖੁਸ਼ ਹੋ ਜਾਂਦੀਆਂ ਦੇਖ ਕੇ ਗੁਰਦੁਆਰਿਆਂ ਨੂੰ। ਪਾਕਿਸਤਾਨ 'ਚ ਜਿਹੜੇ ਗੁਰਦੁਆਰੇ ਆ ਤੇ ਉਹ ਸਾਰਾ ਕੁਝ ਕਰ ਕੌਣ ਰਿਹਾ? ਪਾਕਿਸਤਾਨ ਦੀ ਗੌਰਮੈਂਟ ਕਰ ਰਹੀ ਆ। ਕਿਉਂ ਕਰ ਰਹੀ ਆ? ਕਿ ਯਾਰ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਇੱਥੇ ਜਦੋਂ ਆਉਣਗੇ ਨਾ, ਉਹਨਾਂ ਨੂੰ ਇਹ ਨਾ ਹੋਵੇ ਵੀ ਸਾਡੇ ਜਿਹੜੇ ਗੁਰੂ ਘਰ ਉਹਨਾਂ ਦਾ ਹਾਲ ਕੀ ਕੀਤਾ ਹੋਇਆ ਆ। ਤਾਂ ਕਰਕੇ ਉਹਨਾਂ ਨੂੰ, ਮੇਰਾ ਖਿਆਲ ਆ ਵੀ ਇੰਡੀਆ ਪਾਕਿਸਤਾਨ ਦੇ ਜਿੰਨੇ ਵੀ ਗੁਰਦੁਆਰੇ, ਤੁਸੀਂ ਆਪ ਉਹਦਾ ਐਨਾਲਿਸਿਸ ਕਰ ਸਕਦੇ ਆ ਕਿ ਕੀ ਮਾੜੇ ਸਜਾਏ ਆ, ਕੀ ਮਾੜੀ ਉਹਨਾਂ ਦੀ ਦੇਖਭਾਲ ਕੀਤੀ ਆ। ਮੈਰਿਟ ਤੇ ਗੱਲ ਕਰਿਓ ਕਿਉਂ ਕੀਤੀ ਆ ਕਿ ਯਾਰ ਨਹੀਂ, ਇਹਨਾਂ ਦਾ ਮਜ਼ਹਬੀ ਮਕਾਮ ਆ। ਔਰ ਹਰ ਇੱਕ ਨੂੰ ਹੱਕ ਆ ਆਪਣੇ ਜਿਹੜੇ ਧਾਰਮਿਕ ਸਥਾਨ ਆ ਉਹਨਾਂ ਤੇ ਜਾ ਕੇ ਆਜ਼ਾਦਾਨਾ ਆਪਣੀ ਮਜ਼ਹਬੀ ਜਿਹੜੀ ਇਬਾਦਤ ਉਹ ਕਰੇ। ਔਰ ਉਹ ਕਰਦੇ ਵੀ ਆ। ਨਨਕਾਣਾ ਸਾਹਿਬ ਜਿੰਨੇ ਵੀ ਸਰਦਾਰ ਆ ਉਹ ਬੜੇ ਹੀ ਅਮੀਰ ਲੋਕ ਆ, ਬੜੇ ਅਮੀਰ ਲੋਕ ਆ। ਤੁਹਾਡੀ ਸੋਚ ਹੋਊਗੀ ਕਿੰਨੇ ਅਮੀਰ ਆ। ਠੀਕ ਆ। ਇਹ ਜਿਹੜਾ ਤਲਕ ਹੈ ਕਦੇ ਜ਼ਿੰਦਗੀ ਭਰ ਖਤਮ ਨਹੀਂ ਹੋ ਸਕਦਾ। ਉਹਨਾਂ ਦੇ ਸਾਰੇ ਗੁਰੂ ਘਰ ਇੱਥੇ ਆ। ਔਰ ਮੈਂ ਇਹ ਕਹਿੰਦਾ ਕਿ ਜਿਹੜੇ ਬੰਦੇ ਗਲਤ ਬੋਲਦੇ ਆ ਉਹ ਕੱਲ ਨੂੰ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਆਪਣੇ ਗੁਰੂ ਘਰਾਂ 'ਚ ਵੀ ਜਾਣਾ ਆ। ਅਸੀਂ ਉਸ ਧਰਤੀ ਦੇ ਲੋਕਾਂ ਨੂੰ ਅਸੀਂ ਬੁਰਾ ਜਾਣਦੇ ਹਾਂ ਜਾਂ ਉਹਨਾਂ ਨੂੰ ਕਹਿੰਦੇ ਖਤਮ ਹੋ ਜਾਣ, ਇਹ ਤਬਾਹ ਹੋ ਜਾਣ, ਇਹਨਾਂ ਨੂੰ ਮਾਰ ਦਿਓ, ਇਹਨਾਂ ਨੂੰ ਆਹ ਕਰ ਦਿਓ, ਉਹ ਕਰ ਦਿਓ, ਇਹ ਕਰ ਦਿਓ। ਪਹਿਲੇ ਨੰਬਰ 'ਤੇ ਤਾਂ ਇਹ ਦਿਮਾਗ 'ਚ ਰੱਖੋ ਕਿ ਮਾਰਨ ਵਾਲੀ ਜ਼ਾਤ ਰੱਬ ਦੀ ਆ। ਕਾਮਾਂ ਦੇ ਕੇ ਢੱਗੇ ਨਹੀਂ ਮਰਦੇ ਹੁੰਦੇ। ਠੀਕ ਹੈ ਨਾ। ਇਹ ਤਾਂ ਵਿਹਲੀ ਸੋਚ ਆ। ਉਹ ਬੰਦੇ ਗੱਲਾਂ ਕਰਦੇ ਜਿਹੜੇ ਆਪਣੇ, ਉਹਨਾਂ ਦੇ ਕੋਈ ਚਪੇੜ ਮਾਰ ਜਾਵੇ ਤਾਂ ਉਹਦਾ ਬਦਲਾ ਨਹੀਂ ਲੈ ਸਕਦੇ ਆਪਣੇ ਵਸੇਬ ਦੇ ਵਿੱਚ। ਇਹ ਉਹ ਬੰਦੇ ਗੱਲਾਂ ਕਰਦੇ। ਨਾ ਕਰੋ, ਇਹ ਗੱਲਾਂ ਨਹੀਂ ਕਰਨ ਵਾਲੀਆਂ ਹੈਗੀਆਂ। ਯਕੀਨ ਜਾਣੋ ਜੇ ਕਿਤੇ ਇਦਾਂ ਦਾ ਮੌਕਾ ਹੋਵੇ ਨਾ ਵੀ ਇਹੋ ਜਿਹੇ ਕੱਟੜ ਬੰਦੇ ਸਾਹਮਣੇ ਆ ਕੇ ਗੱਲ ਕਰ ਸਕਣ, ਤੇ ਫਿਰ ਉਹਨੂੰ ਸਾਹਮਣੇ ਜਵਾਬ ਵੀ ਉਸ ਤਰ੍ਹਾਂ ਦਾ ਲਾਜ਼ਮੀ ਮਿਲੂਗਾ, ਹਰ ਹਾਲ 'ਚ ਮਿਲੂਗਾ। ਲੇਕਿਨ ਅਸੀਂ ਗੱਲਾਂ ਕੱਟੜ ਬੰਦਿਆਂ ਦੀਆਂ ਨਹੀਂ ਕਰ ਰਹੇ, ਅਸੀਂ ਉਹਨਾਂ ਲੋਕਾਂ ਦੀਆਂ ਕਰ ਰਹੇ ਜਿਹੜੇ ਬੰਦੇ ਅਕਲ, ਸਮਝ, ਸੂਝ-ਬੂਝ ਰੱਖਦੇ ਆ ਔਰ ਸਮਝਦੇ ਆ ਕਿ ਯਾਰ ਸਹੀ ਗੱਲ ਨੂੰ ਆਪਾਂ ਗਲਤ ਰੰਗ ਨਹੀਂ ਦੇਣਾ ਚਾਹੀਦਾ। ਸੋ ਗੱਲ ਕਰਨ ਦਾ ਮਕਸਦ ਇਹ ਹੈ ਕਿ ਹਮੇਸ਼ਾ ਜਿਹੜਾ ਮੈਂ ਅੱਗੇ ਵੀ ਵੀਡੀਓ 'ਚ ਕਿਹਾ ਸੀ ਵੀ ਉਨਾ ਕੀ ਬੋਲੋ, ਜਿਸ ਤੋਂ ਬਾਅਦ ਤੁਹਾਨੂੰ ਦੁਬਾਰਾ ਮਿਲਣ ਲੱਗਿਆਂ, ਕਰਨ ਲੱਗਿਆਂ, ਮੁਲਾਕਾਤ ਕਰਨ ਲੱਗਿਆਂ ਟੈਲੀਫੋਨ ਤੇ, ਫੇਸਬੁੱਕ ਤੇ ਸ਼ਰਮਿੰਦਗੀ ਨਾ ਹੋਵੇ। ਮੈਂ ਬੜਾ ਸੋਚ ਸਮਝ ਕੇ, ਬੜਾ ਹੀ ਬੈਲੈਂਸ ਰੱਖ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਮੈਨੂੰ ਪਤਾ ਕਿ ਇਹਦੇ ਵਿੱਚ ਵੀ ਲੋਕਾਂ ਨੇ ਕੀੜੇ ਕੱਢਣੇ ਆ। ਜਿਨ੍ਹਾਂ ਨੇ ਕੀੜੇ ਕੱਢਣੇ ਨਾ, ਉਹਨਾਂ ਦੀ ਸਾਰੀ ਜ਼ਿੰਦਗੀ ਇਸੇ ਕੰਮ 'ਚ ਹੀ ਲੰਘ ਜਾਂਦੀ ਹੈ। ਕਿਉਂਕਿ ਮੈਂ ਇਹ ਜਾਣਦਾ ਕਿ ਜਿਸ ਇਨਸਾਨ ਕੋਲ ਜੋ ਹੈਗਾ ਉਹਨੇ ਉਹ ਦੇਣਾ ਹੈ। ਬੁਰਾਈ ਕਰਨ ਵਾਲੇ ਨੇ ਬੁਰਾਈ ਕਰੀ ਜਾਣੀ ਆ, ਅਛਾਈ ਕਰਨ ਵਾਲੇ ਨੇ ਅਛਾਈ ਕਰੀ ਜਾਣੀ। ਐਂਡ ਤੇ ਫਿਰ ਮੈਂ ਇਹੀ ਗੱਲ ਕਹਾਂਗਾ ਕਿ ਕੋਸ਼ਿਸ਼ ਕਰੋ ਕਿ ਤੁਹਾਡੇ ਕੀਤੇ ਹੋਏ ਅਮਲ ਲੋਕ ਕਿਸੇ ਜਗ੍ਹਾ ਤੇ ਬਹਿ ਕੇ ਫਖਰ ਨਾ ਦੱਸ ਸਕਣ ਕਿ ਯਾਰ ਆਹ ਬੰਦਾ ਆਹ ਕੰਮ ਕਰ ਗਿਆ। ਨਫ਼ਰਤ ਜਿਹੜੀ ਹੈ ਨਾ ਉਹ ਕਦੇ ਵੀ ਨਹੀਂ ਜਿੱਤੀ ਹੈਗੀ, ਹਮੇਸ਼ਾ ਮੁਹੱਬਤ ਹੀ ਜਿੱਤਦੀ ਹੁੰਦੀ ਹੈ। ਔਰ ਜੰਗਾਂ ਦੇ ਫੈਸਲੇ ਵੀ ਘੱਟ ਹੀ ਹੁੰਦੇ ਆ ਵੀ ਜਿੱਤਿਆ ਕੌਣ ਆ ਤੇ ਹਰਿਆ ਕੌਣ ਆ। ਹਰ ਬੰਦਾ, ਨਾਲੇ ਖਾਸ ਕਰ ਜਿਹੜਾ ਬੰਦਾ ਝੂਠ ਦਾ ਸਹਾਰਾ ਲੈਂਦਾ, ਉਹ ਤੇ ਕਦੇ, ਉਹ ਕਹਿੰਦੇ ਨਹੀਂ ਵੀ ਚੰਮ ਦੀ ਜ਼ਬਾਨ ਹੋਣੀ ਚਾਹੀਦੀ ਹੈ, ਮੂੰਹ ਦੇ ਵਿੱਚ ਬੰਦਾ ਹਾਰ ਕਿੱਦਾਂ ਜਾਵੇ। ਜਿਨ੍ਹਾਂ ਦੇ ਮੂੰਹ 'ਚ ਚੰਮ ਦੀ ਜ਼ਬਾਨ ਆ ਨਾ, ਉਹਨਾਂ ਨੇ ਚਲਾਈ ਜਾਣੀ ਆ ਭਾਵੇਂ ਜਿੱਦਾਂ ਨੂੰ ਮਰਜ਼ੀ ਚੱਲ ਜਾਵੇ। ਫਿਰ ਇਹੀ ਕਹਾਂਗੇ ਕਿ ਨਹੀਂ, ਮੁਹੱਬਤ ਨਾਲ ਰਹਿਣਾ ਸਿੱਖੋ। ਆਪਾਂ ਗੁਆਂਢੀ ਆ, ਆਪਣੀ ਲੜਾਈ ਨਹੀਂ ਬਣਦੀ ਹੈਗੀ। ਸਿਰ ਪਾਇਆ ਜਿਹੜਾ ਫਿਰ ਉਹ ਤਾਂ ਫਿਰ ਭਾਰ ਚੱਕਣਾ ਹੀ ਪੈਂਦਾ ਆ। ਉਹ ਜਿੱਦਾਂ ਸਿਆਣੇ ਕਹਿੰਦੇ ਵੀ ਗਲ ਪਿਆ ਢੋਲ ਤੇ ਵਜਾਣਾ ਹੀ ਪੈਂਦਾ ਆ। ਲੇਕਿਨ ਇਹ ਆ ਕਿ ਢੋਲ ਨਾ ਹੀ ਪਵੇ ਤਾਂ ਚੰਗੀ ਗੱਲ ਆ। ਚੰਗੀ ਲੱਗੀ ਗੱਲ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਔਰ ਇਸ ਤੇ ਅਮਲ ਵੀ ਕਰਨ ਦੀ ਕੋਸ਼ਿਸ਼ ਕਰਿਓ ਜੀ। ਬਹੁਤ ਸ਼ੁਕਰੀਆ ਜੀ।